ਅਤਾਉੱਲਾ ਖਾਨ ਈਸਾ ਖੇਲਵੀ ਆਪ 19 ਅਗਸਤ 1951 ਨੂੰ ਮਹੱਲਾ ਪਿੰਬਰਾ ਈਸਾ ਖੇਲ ਜ਼ਿਲ੍ਹਾ ਮੀਆਂਵਾਲੀ ਵਿੱਚ ਪੈਦਾ ਹੋਏ। ਈਸਾ ਖੇਲਵੀ ਦਾ ਤਾਲੁਕ ਮੁਤਵਸਤ ਦਰਜੇ ਦੇ ਨਿਆਜ਼ੀ ਘਰਾਣੇ ਨਾਲ ਸੀ। ਅਤਾਉੱਲਾ ਨੇ ਸਰਾਇਕੀ, ਪੰਜਾਬੀ ਤੇ ਉਰਦੂ ਸਮੇਤ 7 ਜ਼ੁਬਾਨਾਂ ਵਿੱਚ 50,000 ਤੋਂ ਜ਼ਿਆਦਾ ਗੀਤ ਗਾਏ। ਆਪ ਨੂੰ ਬਚਪਨ ਤੋਂ ਹੀ ਮੌਸੀਕੀ ਦਾ ਸ਼ੌਕ ਸੀ। ਇਸ ਲਈ ਸਕੂਲ ਵਿੱਚ ਹਮ, ਨਾਤ, ਨਜ਼ਮਾਂ ਤੇ ਤਰਾਨੇ ਪੜ੍ਹਿਆ ਕਰਦੇ ਸਨ। 1978 ਵਿੱਚ ਅਤਾਉੱਲਾ ਖਾਨ ਨੂੰ ਰੇਡੀਓ ਪਾਕਿਸਤਾਨ ਬਹਾਵਲਪੁਰ ਵਿੱਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਉਸੇ ਹੀ ਸਾਲ ਪਾਕਿਸਤਾਨ ਟੈਲੀਵਿਜ਼ਨ ਕਰਾਚੀ ਦੇ ਪ੍ਰੋਗਰਾਮ ਨਿਲਾਮਗਰ ਵਿੱਚ ਪਰਫਾਰਮ ਕੀਤਾ। 1979 ਵਿੱਚ ਫੈਸਲਾਬਾਦ ਦੇ ਚੌਧਰੀ ਰਹਿਮਤ ਅਲੀ ਨੇ ਆਪਣੇ ਆਡੀਓ ਸਟੂਡੀਓ ਰਹਿਮਤ ਗ੍ਰਾਮੋਫੋਨ ਹਾਊਸ ਵਿੱਚ ਅਤਾਉੱਲਾ ਖਾਨ ਦੇ 4 ਆਡੀਓ ਐਲਬਮ ਰਿਕਾਰਡ ਕਰਵਾਏ। ਅਤਾਉੱਲਾ ਖਾਨ ਆਪਣੇ ਗੀਤਾਂ ਤੇ ਗਜ਼ਲਾਂ ਦੀ ਵਜ੍ਹਾ ਤੋਂ ਪਾਕਿਸਤਾਨ ਸਮੇਤ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ। ਉਹਨਾਂ ਨੇ ਇਸਰਾਈਲ ਤੇ ਫਲਸਤੀਨ ਤੋਂ ਇਲਾਵਾ ਪੂਰੀ ਦੁਨੀਆ ਵਿੱਚ ਸ਼ਾਇਦ ਕੋਈ ਐਸਾ ਮੁਲਕ ਹੋਵੇ ਜਿੱਥੇ ਆਪਣੇ ਫਨ ਦਾ ਮੁਜ਼ਾਹਿਰਾ ਨਾ ਕੀਤਾ ਹੋਵੇ। 1992 ਵਿੱਚ ਮਲਕਾ ਬਰਤਾਨੀਆ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ। 1994 ਵਿੱਚ ਸਭ ਤੋਂ ਜ਼ਿਆਦਾ ਆਡੀਓ ਐਲਬਮ ਰਿਕਾਰਡ ਕਰਨ ਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਇਹਨਾਂ ਦਾ ਨਾਮ ਸ਼ਾਮਿਲ ਕੀਤਾ ਗਿਆ। 23 ਮਾਰਚ 2019 ਨੂੰ ਹਕੂਮਤ ਪਾਕਿਸਤਾਨ ਨੇ ਫਨ ਦੇ ਸ਼ੋਬੇ ਵਿੱਚ ਬਿਹਤਰੀਨ ਖਿਦਮਾਤ ਦੇ ਇਤਰਾਫ ਵਿੱਚ ਸਿਤਾਰਾ ਇਮਤਿਆਜ਼ ਨਾਲ ਨਵਾਜ਼ਿਆ। ਅਤਾਉੱਲਾ ਖਾਨ ਆਪਣੇ ਅਹਿਲੇ ਖਾਨਾ ਦੇ ਨਾਲ ਲਾਹੌਰ ਵਿੱਚ ਰਿਹਾਇਸ਼ ਪਜ਼ੀਰ ਨੇ।